नाज़रीन, मैं हूं आपका अपना फैसल रामे और आप देख रहे हैं सजाद जानी ऑफिशियल चैनल। ओके ओके ਇਹ ਕਿਹੜਾ अस्सलाम वालेकुम ਨਾਲ ਮਤਲਬ ਤੂੰ ਆਰਾਮ ਨਾਲ ਤੁਸੀਂ ਕਹਿ ਲਵੋ मैं जितना मर्जी कहूँ, मेरा जैसे मेरी मर्जी। ਲੈ कानूनी ਇਹਦਾ ਫਲੈਕਸੀਬਲ जैसे। और आप देख रहे हैं सजाद जानी ऑफिशियल चैनल को और मेरे साथ मौजूद हैं कॉमेडियन किंग बेताज बादशाह, बहुत अच्छा मेरा फेवरेट, मेरा छोटा भाई साजिद मिठापुरिया और हर दिल अजीज़ शख्सियत, करैक्टर एक्टर और अल्फाज उसके मुंह से ऐसे है कि जैसे कंप्यूटर से कोई बोल रहा हो, जनाब फरीद साबरी। और बहुत ही प्यारा और खूबसूरत फनकार हसनैन हानी। ए वाला हानी कारक हानी कारक ये तो बड़ा नुमा को हानी। ले नून मकुफ एक होता है ना हानी, एक होता है जानी, ठीक है, ये हानी है यार। बेटा मैं इंट्रोडक्शन करावा हैं ਹੁਣ ਕੀ ਮਤਲਬ ਬੋਰੇ ਚ ਪਾ ਕੇ ਕਰਾਉਣਾ ਮਤਲਬ ਕਰਾ ਦੇ ਦਿੱਤਾ ਇੰਟਰੋਡਕਸ਼ਨ ਯਾਨੀ ਕਿ ਕਾਹਦਾ ਕਰਾਉਣਾ, ਯਾਨੀ ਕਿ ਇੰਟਰੋ ਦੇਣਾ। ਆਹ ਇੰਟਰੋ ਉਹ ਕਰਾਤਾ ਤੁਸੀਂ ਪੌਣਾ ਘੰਟਾ ਹੋ ਗਿਆ ਤੁਹਾਨੂੰ ਮੁਸਲਸਲ ਤੁਸੀਂ ਇੰਟਰੋ ਹਾਂ ओके हाँ हाँ मैं तो ऐसा कर रहा था। ਇੰਟਰੋ ਹੋ ਗਿਆ ਵਾ ਭਾਜੀ, ਕੈਮਰੇ ਚੱਲਣ ਡਏ ਆ, ਉਹਨੇ ਕਿਉਂ ਦੇਤਾ ਵਾ। ਆ ਜਿਹੜਾ ਤੁਸੀਂ ਐ ਕਰਕੇ ਜਿਹੜਾ ਜਿੱਤਣ ਦੇ ਸੀ ਨਾ ਮੈਚ ਉਹੀ ਸੀ ਆਓ ਲਾਚੀ ਖੁਸਰੇ ਵਾਂਗੂ ਐਂਕਰ ਬਣ ਗਏ ਤੁਸੀਂ ਐ ਕਰਕੇ ਅੱਲਾ ਮਾਫੀ ਦੇ, ਪਤਾ ਰਜ਼ਾਈਆਂ ਝਾੜਨ ਲੱਗ ਐ ਕਰਕੇ ਵੀ ਦੇਤਾ ਵਾ। मुझे अचानक शेख कासिम आ गया। क्या बात है यार। ਬੱਚੇ ਦਾ ਦੱਸੋ ਵੀ ਬੱਚਾ ਸਾਨੂੰ ਕਿੰਨੇ ਦਿਨਾਂ ਬਾਅਦ ਆਇਆ ਵਾ। और हसनैन भाई काफ़ी शोों में शमूलियत इन्होंने नहीं की, जिसकी एक वजह ये बनी कि इनको माशाल्लाह एक बहुत अच्छी सरकारी जॉब मिल गई है। ਫਿਲਮ ਵੀ ਕਰ ਰਹੇ, ਫਿਲਮ ਦਾ ਵੀ ਦੱਸੋ। और फिल्म केड़ी कर रहे हैं ਫਿਲਮ ਮੈਂ ਅੱਬੂ ਨਾਲ ਇੱਕ ਚਲਾ ਰਹੇ ਹਾਂ, ਦੁਆ ਕਰੋ ਕਾਮਯਾਬ। हसनैन हानी साहब काफ़ी यानी कि पिछले दिनों में हमारी टीम से थोड़ा सा साइड पे हुए हैं, उसकी रीज़न एक ये है। ਆਪਾਂ ਜੋ ਦੋਵਾਂ ਦਾ ਜੋ ਇੰਟਰਵਿਊ ਕੀਤਾ ਵਾ, ਇੰਟਰੋ ਕਰਾਇਆ, ਸਾਹਿਬ ਲਾਇਆ ਨਾਲ ਇਹਨੇ ਨਹੀਂ ਸਾਡੇ ਨਾਲ ਸਾਹਿਬ। सॉरी मैन, ये भी साहब हैं, ये भी साहब। हसनैन भाई ਨਹੀਂ ਨਹੀਂ ਆ ਕੀ ਮਗਰੋਂ ਲਾਇਆ ਸਾਹਿਬ ਕੀ ਮਤਲਬ ਯਾਰ ਮੇਰੇ ਇਲਾਕੇ ਤੇ ਤੁਹਾਡੇ ਇਲਾਕੇ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਹੁਣ ਇਹ ਫਰਕ ਹੈ ਜੀ ਸਾਡੇ मेहमान ਤੁਹਾਡੇ ਇਲਾਕੇ ਕੀ ਫਰਕ ਹੈ? ਤੁਹਾਡਾ ਲਾਈਆ ਵਾਲਾ ਮੇਰਾ ਮਕਵਾਨਾ ਸ਼ਰੀਫ ਆ। ਮਖੋਣਾ ਸ਼ਰੀਫ ਸ਼ਰੀਕ ਲਾਈਆ ਬਾਤ ਬਦਮਾਸ਼ ਆ, ਮਕੂਣਾ ਸ਼ਰੀਫ ਆ, ਬਾਬਰਾ ਸ਼ਰੀਫ ਅਗਰ ਉੱਥੇ ਦੀ ਹੈ ਤਾਂ ਮਤਲਬ ਇਹਦੇ ਨੂੰ ਸਾਰੇ ਸ਼ਰੀਫ ਆ। चलो ठीक है। ਨਹੀਂ ਨਹੀਂ ਸਾਹਿਬ ਕੱਲੇ ਫਰੀਦ ਸਾਹਿਬ, ਮਿੱਠਾ ਸਾਹਿਬ, ਹਸਨੈਨ ਸਾਹਿਬ ਜਦੋਂ ਇਸ ਕੁਰਸੀ ਤੇ ਬਈਏ ਨਾ ਹੋਸਟਿੰਗ ਵਾਲੀ ਤੇ ਮੁਨਾਫਕਤ ਨਹੀਂ ਕਰੀਦੀ ਹੁੰਦੀ, ਦਿਲ ਦੇ ਵਿੱਚ ਜੋ ਵੀ ਉਹੀ ਕਰਨਾ ਵਾ। ਸ਼ਾਪਰ ਸਾਕਰ ਨਾ ਬਣ 2 ਮਿੰਟ ਉਹਨਾਂ ਦੀ ਸੁਣ ਲਾ। चलो, और हसनैन भाई को एक एडवांस मैं मुबारकबाद देना चाहता हूँ, और वो ये है कि माशाल्लाह हसनैन भाई एक फ़िल्म भी कर रहे हैं, और जो मेरी दुआएं हैं, मेरी विश है कि वो कामयाब हो और एक अच्छे लेवल पे इनका नाम आए, जैसे कि अब है। ਅੱਛਾ ਜੀ इंशाल्लाह ताला ये स्टार बनेंगे, हम सब स्टार बनेंगे, बल्कि आप तो हैं स्ट्रगल कर रहा हूँ ਯਾਰ ਆ ਨਾ ਕਿਆ ਕਰੋ, ਅਸੀਂ ਕਿੱਥੋਂ ਸਟਾਰ ਆ। मैं तेन आप कहा पहले साहब कहना, साहब नहीं क्या आप कहना। ਇਹਨੇ ਨਾ ਦੰਦੀ ਵੱਢ ਦੇਣੀ ਆ, ਤੂੰ ਆਪ ਹੋ ਗਿਆ। मेरी यानी कि मेरी विश है कि हसनैन जो फिल्म में काम कर रहा है वो कामयाब हो, और फिल्म का नाम है अब्बू का लाडला। क्या नाम? ਅੱਬੂ ਦਾ ਲਾਡ। अब्बू का लाडला। ਫਿਲਮ ਦਾ ਨਾਮ ਪਾਪਾ ਕਦੀ ਕਦੀ, ਵੀ ਮਤਲਬ ਕਿ 10 ਰੁਪਏ ਮੰਗ ਲਏ, 20 ਰੁਪਏ ਮੰਗ ਲਏ, ਪਾਪਾ ਹੁਣ ਖਰਚਾ ਕਦੀ ਕਦੀ ਬਸ। ਨਹੀਂ ਨਹੀਂ ਯਾਰ ਉਹ ਫਿਲਮ ਨਹੀਂ ਹੈਗੀ ਜਾਨੀ ਦੁਸ਼ਮਣ, ਇਹ ਬਣਾ ਰਿਹਾ ਵਾ ਅੱਬੂ ਦੁਸ਼ਮਣ। ਦਰਸਲ ਨਾ ਇਹ ਮੌਕੇ ਨੇ ਗੁਰਬਤ ਬਹੁਤ ਆ, ਉਹ ਆਈ ਸੀ ਨਾ ਪਗੜੀ ਸਵਾਲ ਜੱਟਾ, ਇਹ ਟੁਕੜੇ ਭਿਉਂ ਜੱਟਾ, ਇਹ ਫਿਲਮ ਬਣਾ ਦਈਆਂ ਤੁਹਾਡੇ ਪਿੰਡ ਦਾ ਤੇ ਬਿਲ ਗੇਟਸ ਨੰਬਰਦਾਰ ਹੈ ਨਾ। ਉਹ ਕੀ ਹੁੰਦਾ ਭਾਜੀ, ਕਿਹਦੀ ਗੱਲ ਕਰ ਰਹੇ? ਮੈਨੇ ਗੱਲ ਕਰ ਰਹੇ? ਤੁਹਾਨੂੰ ਨਹੀਂ ਪਤਾ ਬਿਲ ਗੇਟਸ ਕਿਹੜਾ? ਹਾਂ ਵੀ ਤੁਹਾਨੂੰ ਤਾਂ ਹਮਦਾ ਸ਼ਬਾਜ ਦਾ ਜਹਾਜ਼ ਲਾ ਗਏ थे, है ना। अच्छा नाज़रीन, मैं आपको एक मैसेज देना चाहता हूँ। कॉमेडी के साथ साथ मैसेज भी बहुत ज़रूरी है। ਕਿਉਂ ਮੈਸੇਜ ਦੇਣਾ ਚਾਹੁੰਦੇ? ਤੁਹਾਡਾ ਕੋਈ ਮੈਸੇਜ ਬਾਕਸ ਕਿਤੇ ਭਰਿਆ ਵਾ, ਤੁਸੀਂ ਖੁਦਾ ਦਾ ਨਾਮ ਛੱਡ ਦਿਓ ਇਹਨਾਂ ਕੰਮਾਂ। ਰੱਖ ਲਓ, ਗੱਲ ਕੰਮ ਆਏਗਾ ਮੈਸੇਜ ਤੁਹਾਡੇ। एक मैसेज देना, मैं नाज़रीन ਤੁਹਾਨੂੰ ਦੱਸ ਰਿਹਾ ਤਲਕ, ਜਿਹੜੇ ਤਲਕ ਵਾਲੇ ਹੈਗੇ। ਓ ਯਾਰ ਭਾਈ ਫੈਸਲ ਤੁਹਾਡਾ ਤਲਕ ਹੈ ਕਿੰਨਾ ਕਾ? ਸਕੇ ਭਾਈ ਤੁਹਾਨੂੰ ਬੁਲਾ ਕੇ ਰਾਜ਼ੀ ਨਹੀਂ, ਪੁੱਤ ਭਤੀਜੇ ਤੁਹਾਨੂੰ ਇੰਜ ਦੌੜਨ ਡਿਆ ਜਿਵੇਂ ਤੁਹਾਨੂੰ ਕੋਈ ਮਰਜ਼ ਵਾ। ਲੋਕ ਖੂਨ ਦਿੰਦੇ ਆ, ਤੁਸੀਂ ਮੈਸੇਜ ਦੇ ਰਹੇ ਆ। ਯਾਰ ਉਹ ਆਇਆ, ਉਹ ਤਾਂ ਗੱਲਬਾਤ ਬਤਾਓ ਯਾਰ। ਉਹ ਬੱਚਾ ਵਾ ਨਾ, ਮੈਂ 120 ਰੁਪਏ ਕਿਰਾਇਆ ਲਾ ਕੇ ਆਇਆ ਤੇ ਮੈਂ ਤੁਹਾਡਾ ਮੈਸੇਜ ਸੁਣਨ ਨਹੀਂ ਆਇਆ। ਇਹ 120 ਰੁਪਏ ਉਹਨਾਂ ਨੂੰ ਸਾਲ ਵਿਚਾਰੇ ਨੂੰ ਮਿਹਨਤ ਕਰਨੀ ਆ, ਰਾਤ ਦਿਨ ਅਣਥੱਕ ਮਿਹਨਤ ਕਰਕੇ 120 ਇਕੱਠੇ ਕਰਨੇ ਆ। ਮੈਸੇਜ ਇਹ ਜੇ ਭਾਵੇਂ ਨਾ ਜ਼ਕਾਤ ਜਿਹੜੀ ਆ ਉਹਦਾ ਰੇਟ ਜਿਹੜਾ ਇਹਦੇ ਕੋਲ ਪੁੱਛ ਲਓ, ਉਹ ਫਤਰਾਨੇ ਦਾ ਰੇਟ ਪੁੱਛ ਲਓ, ਬਸ ਇਹੋ ਹੀ ਹੋਣਾ ਵਾ। ਨਹੀਂ ਮੈਸੇਜ ਮੈਂ ਇਹ ਦੇਣਾ ਵਾ ਕਿ ਜਿਹੜੇ ਤਲਕ ਵਾਲੇ ਹੁੰਦੇ ਨੇ ਨਾ, ਮੈਂ ਇੱਕ ਜਗ੍ਹਾ ਤੋਂ ਸੂਟ ਲੈਣ ਗਿਆ, ਕਾਟਨ ਦਾ ਸੂਟ ਸੀ, ਉਹ ਮੈਕਸਿਮਮ 700 ਦਾ ਸੀ ਜਾਂ 800। ਜਿਹਨੇ ਲੈਣਾ ਸੀ ਮੈਕਸਿਮਮ ਨਹੀਂ, ਮੈਕਸਿਮਮ। ਉਹ ਨਹੀਂ, ਉਹ ਕਾਟਨ ਸਾਟਨ ਨੂੰ ਨਹੀਂ ਨਾ ਮਿਕਸ ਹੁੰਦੀ ਆ ਕਾਟਨ। ਚਲੇ ਆਪ ਸੂਟ ਲੈ ਯਾਰ ਕੀ ਕਰਨ ਦੇ ਹੁੰਦੇ ਆ, ਸੂਟ ਨਹੀਂ ਮੈਂ ਲੈਣ ਗਿਆ, ਮੈਂ ਹੋਰ ਤਲਕ ਦੀ ਗੱਲ ਹੈ। ਇੱਕ ਜਗ੍ਹਾ ਤੋਂ ਮੈਂ ਚਾਹ ਪੀਤੀ ਹੈ ਤੇ ਉਹ ਬੰਦਾ ਮੈਨੂੰ ਕਹਿਣ ਡਿਆ ਜੀ ਮੈਂ ਆ ਹੁਣ ਤੇ ਪੀ ਕੇ ਆਏ ਤੁਸੀਂ ਚਾਹ।
ਮੈਂ ਇੱਕ ਜਗ੍ਹਾ ਦੀ ਗੱਲ ਕਰਾਂ ਆ ਵੀ ਉੱਥੋਂ ਪੀਤੀ ਦੇ ਜੋੜਾ ਮੱਖੀਆਂ ਨਿਕਲਿਆ ਵੈਨ ਕੰਜ ਕਰਕੇ ਦੇਖਿਆ ਪੀਤੀ ਜਾਂ ਨਗਾ ਇੰਜ ਕਰਕੇ ਫੱਕਾ ਮਾਰੇ ਤੇ ਪੀ ਗਏ ਉਤੋਂ ਚਾਹ। ਅੱਲਾ ਸ਼ਾਫੀ ਕਾਤੇ ਪੂਰੇ ਸ਼ਹਿਰ ਦੇ ਵਿੱਚ ਸਿਰਫ ਤੁਸੀਂ ਚਾਹ ਪੀਤੀ, ਇਹ ਗੱਲ ਕੋਈ ਦੱਸਣ ਵਾਲੀ ਹੈ? ਯਾਰ ਮੈਂ ਚਾਹ ਤੇ ਮੈਂ ਵੀ ਪੀਤੀ, ਹੁਣ ਮੈਂ ਵੀ ਇੱਥੇ ਅੱਧਾ ਘੰਟਾ ਲਾ ਦੇਵਾਂਗੇ ਮੈਂ ਚਾਹ ਪੀਤੀ ਆ। ਮੈਨੂੰ ਸਿਰਫ ਹੱਲ ਦੱਸਣਾ ਤੁਸੀਂ ਨਾਜ਼ਰੀਨ ਸਾਰਿਆਂ ਨੇ ਕਿ ਤਲਕ ਜਿਹੜੇ ਹੁੰਦੇ ਨੇ ਉਹ ਚਾਹ ਵਾਲਾ ਮੈਨੂੰ ਕਹਿਣ ਡੇ ਜੀ ਮੈਂ ਪੈਸੇ ਨਹੀਂ ਲੈਣੇ ਤੁਹਾਡੇ ਕੋਲੋਂ ਫੈਸਲ ਭਾਈ। ਤੁਸੀਂ ਉਹਦਾ ਮੱਥਾ ਚੁੰਮ ਲਿਆ। ਨਹੀਂ ਜੋ ਫੋਟੋ ਮੈਂ ਮਤਲਬ ਕੁਝ ਬਣਾ ਉਹ ਭਾਵੇਂ ਨਾ ਜਦੋਂ ਜਾ ਕੇ ਅਗਲੇ ਦੇ ਮੂੰਹ ਹੀ ਇਦਾਂ ਦਾ ਬਣਾਉਣਾ ਨਾ ਤੇ ਉਹਨੇ ਭਾਵੇਂ ਨਾ ਆਪੇ ਹੀ ਅੱਲਾ ਦੇ ਨਾਂ ਤੋਂ ਕੁਝ ਨਾ ਕੁਝ ਦੇ ਦੇਣਾ ਉਹਨੇ ਸਪੀਡ ਹੁੰਦੀ ਨਾ। ਆਹੋ। ਨਹੀਂ ਜਦੋਂ ਚਾਹ ਚੂ ਪੀ ਲੈਂਦੇ ਨਾ ਬਾਅਦ ਚ ਕਹਿੰਦੇ ਆ YouTube ਕੱਢ ਜ਼ਰਾ ਉੱਥੇ ਲਿਖ ਫੈਸਲ ਰਾਮੇ ਤੇ ਅਗਲੇ ਨੇ ਫਿਰ ਕਿਤੋਂ ਪੈਸੇ ਮੰਗਣੇ। ਯਾਰ ਤੁਹਾਨੂੰ ਇੱਕ ਵਾਕਿਆ ਸੁਣਾਵਾਂ ਫੈਸਲ ਭਾਈ ਮੈਂ ਮਜ਼ੇ ਦਾ। ਅਸੀਂ ਨਾ ਹੁਣ 41 ਦਾ ਸ਼ੋਅ ਕਰਕੇ ਦਫ਼ਤਰ ਨਹੀਂ 41 ਦਾ ਥੱਲੇ ਪਾਨ ਛਾਪ ਤੇ ਆਏ ਆ ਤੇ ਇੱਕ ਬੰਦਾ ਉੱਥੇ ਖਲੋਤਾ ਮਿੱਠੂ ਨੂੰ ਕਹਿੰਦਾ ਬਈ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਤੇ ਇਦਾਂ ਗੱਲਬਾਤ ਕਰਕੇ ਉਹਨੇ ਨੰਬਰ ਲਿਆ ਇਹਦੇ ਕੋਲ ਤੇ ਸੇਵ ਕਰਨ ਲਈ ਕਹਿੰਦਾ ਬਈ ਨਾਮ ਕੀ? ਮੇਰੇ ਪੁੱਛੀ ਜਾਂਦੇ ਆ ਤੁਹਾਡਾ ਬਹੁਤ ਬੜਾ ਤੁਹਾਡਾ ਨਾਮ ਕੀ ਕਿਹਦਾ ਲੱਗਾ? ਆਹੋ ਇੱਕ ਜਗ੍ਹਾ ਤੇ ਭਾਵੇਂ ਸ਼ੋਅ ਲੱਗਾ ਹੋਇਆ ਤੇ ਪੰਨ ਵਾਲੀ ਦੁਕਾਨ ਤੇ ਮੈਂ ਗਿਆ ਜਾ ਕੇ ਮੈਂ ਕੋਈ ਚੀਜ਼ ਲੈਣੀ ਸੀ ਤੇ ਮੈਂ ਨਾ ਹੁਣ ਪੰਨ ਵਾਲੀ ਦੁਕਾਨ ਤੇ ਵੇਖ ਰਿਹਾ ਵੀ ਸ਼ੋਅ ਲੱਗਾ ਤੇ ਲੋਕ ਖਚਾ ਖਚ ਭਰਿਆ ਵੇਖ ਰਹੇ ਨੇ ਤੇ ਹੁਣ ਮੈਂ ਵੀ ਜਾ ਕੇ ਦੱਸਣਾ ਚਾਹ ਰਿਹਾ ਕਿ ਭਾਵੇਂ ਮੈਂ ਇਸ ਸ਼ੋਅ ਦੇ ਵਿੱਚ ਹੈ ਵਾਂ ਤੇ ਮੈਂ ਹੁਣ ਨਾ ਅੱਗੇ ਹੋ ਗਿਆ ਨਾ ਆ ਪਾਣ ਲਾਈ ਯਾਰ ਤੇ ਮੈਂ ਇੰਜ ਹੋ ਰਿਹਾ ਵਾਂ ਤੇ ਹੁਣ ਨਾ ਸਾਰੇ ਜਿਹੜੇ ਵੀ ਮੈਂ ਆਪਣੇ ਵੱਲੋਂ ਫਾਣ ਡਿਆ ਵੀ ਮੈਂ ਵਾਂ ਤੇ ਭਾਣੇ ਇੱਕ ਮੁੰਡੇ ਨੇ ਮੇਰੇ ਵੱਲ ਇੰਜ ਕਰਕੇ ਵੇਖਿਆ ਨਾ ਵੇਖ ਕੇ ਕਹਿੰਦਾ ਉਹ ਭਾਈ ਪੈਰ ਤੇ ਨਾ ਮਿੱਧ ਕੀ ਨਹੀਂ ਇਹ ਹੁੰਦਾ ਸਾਡੇ ਨਾਲ ਨਾ ਹਮੇਸ਼ਾ ਕੋਈ ਬੈਡ ਕੰਮ ਹੀ ਹੋਇਆ ਕੋਈ ਗਲਤ ਕੰਮ ਹੀ ਹੋਇਆ। ਅਸੀਂ ਮਸ਼ਹੂਰ ਜਦੋਂ ਹੋਣ ਲੱਗੇ ਨਾ ਐਂ ਥੋੜਾ ਪੀਕ ਤੇ ਆਉਣਾ ਸੀ ਤਾਂ ਮਾਸਕ ਚੱਲ ਪਏ। ਆਹੋ ਮੈਂ ਦੱਸ ਉਹਨੇ ਮਾਸਕ ਜ਼ਰੂਰੀ ਕਰਤੇ ਵੀ ਸਾਨੂੰ ਕੋਈ ਪਛਾਣੇ ਨਾ। ਅਸੀਂ ਮੋਟਰਸਾਈਕਲਾਂ ਤੇ ਜਾ ਰਹੇ ਤੇ ਇਹਨਾਂ ਨੂੰ ਨਾ ਫਰੀਦ ਉਹਨਾਂ ਨੂੰ ਫਰੀਦ ਭਾਈ ਤੇ ਸੋਹਣੀ ਭਾਈ ਨੂੰ ਫੜ ਨਾਲ ਹੀ ਡੱਕ ਲਿਆ ਤੇ ਅੱਗੇ ਜਾ ਕੇ ਉਤਰ ਕੇ ਆ ਗਏ ਤੁਹਾਨੂੰ ਨਹੀਂ ਪਤਾ 5 ਚੈਨਲਾਂ ਤੇ ਆਉਂਦੇ ਤੁਸੀਂ। ਯਾਰ ਮੈਂ ਇੱਕ ਜਗ੍ਹਾ ਤੇ ਰਾਤ ਨੂੰ ਨਾਕਾ ਲੱਗਾ ਭਾਵੇਂ ਲੀਟ ਵਾਲਿਆ ਨਾਕਾ ਲਾਇਆ ਤੇ ਮਛਲੀ ਫਾਰਮ ਤੋਂ ਨਾ ਅੱਲਾ ਭਾਈ ਉਹਦੀ ਜ਼ਿੰਦਗੀ ਕਰੇ ਲੀਟ ਵਾਲੇ ਦੀ ਵੀ ਬੜਾ ਬਰੀਕ ਆ। ਲੀਟ ਵਾਲਾ ਨਹੀਂ ਲੀਡ ਵਾਲਾ ਲੀਟ ਅੱਛਾ ਲੀਡ ਫੋਰਸ ਹੁੰਦਾ ਯਾਰ। ਉਹ ਨਾ ਨਾਕਾ ਲਾਇਆ ਉਹਨਾਂ ਨਹਿਰ ਦੇ ਉੱਤੇ ਤੇ ਮੈਂ ਕੋਲੋਂ ਦੇ ਲੰਘਿਆ ਤੇ ਉਹਨਾਂ ਨੇ ਮੈਨੂੰ ਖਿਲਾਰ ਲਿਆ ਕਹਿੰਦੇ ਕਿੱਧਰ ਓਏ ਮੈਂ ਕਿਹਾ ਭਾਜੀ ਕਹਿੰਦੇ ਕੌਣ ਆ ਤੂੰ ਤੇ ਮੈਂ ਬੈਗ ਪਾਇਆ ਹੋਇਆ ਆਪਣਾ ਜਿਹੜਾ ਕੈਜੂਅਲ ਮੈਂ ਪਾਉਂਦਾ ਹੁੰਦਾ ਤੇ ਮੈਂ ਬੈਗ ਪਾਇਆ ਕਹਿੰਦਾ ਕੌਣ ਆ ਤੂੰ ਮੈਂ ਕਿਹਾ ਜੀ ਮੈਂ ਫਰੀਦ ਸਾਬਰੀ ਤੁਹਾਨੂੰ ਨਹੀਂ ਪਤਾ ਤੁਸੀਂ ਵੇਖਦੇ ਨਹੀਂ ਚੈਨਲ ਤੇ ਮੈਨੂੰ ਅਕਸਰ ਕਹਿੰਦਾ ਆ ਬੈਗ ਤੇ ਤੂੰ ਕੇਬਲ ਵਾਲਾ ਤਾਂ ਪਾਇਆ ਨਹੀਂ ਤਾਂ ਜਿਹੜਾ ਹਸਰੈਨ ਦਾ ਮੋਬਾਈਲ ਚੋਰੀ ਹੋਇਆ ਸੀਗਾ ਲੱਭ ਗਿਆ ਮੋਬਾਈਲ ਜਦੋਂ ਆਪਾਂ ਗਏ ਸੀਗੇ ਉਹ ਕਹਿੰਦਾ ਤੁਹਾਡੇ ਜੋ ਸਜਾ ਜਾਨੀ ਸਾਹਿਬ ਨਾਲ ਕਾਲ ਹੁੰਦਾ ਤੇ ਫਰੀਦ ਕਹਿੰਦਾ ਮੈਂ ਵੀ ਤੇ ਐ ਵੀ ਕਹਿੰਦੇ ਆ ਤਾਂ ਮਿੱਠਾ ਪੂਰਾ ਸਾਰੀ ਉਹਨੇ ਮੇਰੇ ਜੱਪੀ ਭਾਈ ਦੇ ਦੋਵਾਂ ਨੂੰ ਉਹਦੇ ਤੋਰਤਾ। ਮਸੰਮੀ ਦਾ ਜੂਸ ਪਿਆ ਆਇਆ ਸੀ ਉਹ ਭਾਈ ਬਾਬਰ ਫਰੀਦੀ ਨੇ ਪਿਆ ਸੀ ਜਿਹੜਾ ਅੰਦਰ ਇਸ ਆਇਆ ਹੋਇਆ ਸੀ ਮੇਰੇ ਨਾਲ ਮਿੱਠਾ ਤੁਸੀਂ ਬੈਠੇ ਪਤਾ ਹੀ ਨਹੀਂ ਦੇਖਣਾ ਗੱਲਾਂ 'ਚ ਪਤਾ ਹੀ ਨਹੀਂ ਲੱਗਾ। ਨਹੀਂ ਮਿੱਠਾ ਪੁਰੀਆ ਮੇਰੇ ਨਾਲ ਜਾ ਰਿਹਾ ਹੈਗਾ ਮੋਟਰ ਬਾਈਕ ਤੇ ਰੁਕਿਆ ਹੈਗਾ ਪੁਲਿਸ ਵਾਲਿਆਂ ਨੇ ਤੇ ਮੈਂ ਕਿਹਾ ਭਾਈ ਤੁਸੀਂ ਇਹਨੂੰ ਜਾਣਦੇ ਮਿੱਠਾ ਪੁਰੀਆ ਚੈਨਲ ਤੇ ਕਾਮੇਡੀਅਨ ਕਿੰਗ ਇਹ ਉਹ ਕਹਿੰਦਾ ਯਾਰ ਕਾਪੀ ਦਿਖਾਓ ਯਾਰ ਮੈਂ ਕਿਹਾ ਭਾਈ ਨੂੰ ਟੀਵੀ ਤੇ ਆਉਂਦਾ ਕਹਿੰਦਾ ਅੱਛਾ ਟੀਵੀ ਤੇ ਆਉਂਦਾ ਆ ਮਾਸਕ ਲਾ ਕੇ ਵਿਖਾ ਉਹਨੇ ਮਾਸਕ ਲਾਇਆ ਕਹਿੰਦਾ ਪਾ ਲਾ ਤੇ ਕਾਪੀ ਦਿਖਾਓ ਅਸੀਂ ਨਾ ਇੱਥੇ ਨਾਨ ਟਿੱਕੀ ਜਿੱਦਣ ਫੈਸਲ ਭਾਈ ਆਪਾਂ ਤਿੰਨੇ ਖਾਣ ਗਏ ਹੁਣ ਅਸੀਂ ਨਾਨ ਟਿੱਕੀ ਖਾ ਰਹੇ ਤੇ ਉਹਨੇ ਪਛਾਣ ਲਿਆ ਫੈਸਲ ਭਾਈ ਨੂੰ ਤੇ ਨਾਨ ਟਿੱਕੀ ਵਾਲਾ ਕਹਿੰਦਾ ਭਾਈ ਤੁਸੀਂ ਟੀਵੀ ਤੇ ਹੁੰਦੇ ਨਾ ਕਹਿੰਦਾ ਮੈਂ ਨਹੀਂ ਆ ਦੋਵੇਂ ਹੁੰਦੇ। ਅਜੀਬ ਜੀ ਗੱਲ ਹੋਈ ਭਾਈ ਫੈਸਲ ਨੂੰ ਨਾ ਤਲਕ ਇਹੀ ਪਤਾ ਕਿ ਇਹ ਤਲਕ ਆ ਇਹ ਨਹੀਂ ਪਤਾ ਯੂਟਿਲਾਈਜ਼ ਕਿਸ ਤਰ੍ਹਾਂ ਕਰਨਾ। ਆਹੋ ਵੀ ਧਨੀਏ ਸਬਜ਼ੀ ਲੈਣ ਗਏ ਤੇ ਉਹਨੇ ਧਨੀਆ ਨਹੀਂ ਪਾਇਆ ਤੇ YouTube ਖੋਲ ਕੇ ਦਿਖਾ ਰਹੇ ਫੈਸਲ ਰਾਵੇ ਥੋੜਾ ਹੋਰ ਪਾ ਕਦੇ ਨਹੀਂ ਕੀਤਾ ਮੈਂ ਨਾ ਭਾਵੇਂ ਸੌਰੀ ਟੂ ਕੱਟ ਯੂ ਮੈਂ ਨਾ ਗੁਲਾਮਾਬਾਦ ਤੋਂ ਆ ਰਿਹਾ ਤੇ ਭਾਵੇਂ 2 ਕਰੈਕਟਰਾਂ ਨੇ ਮੈਨੂੰ ਨਾ ਕਿਤੇ ਫੋਕਸ ਕਰ ਲਿਆ ਉਹਨਾਂ ਵੇਖ ਰਿਹਾ ਫਰੀਦ ਸਾਬਰੀ ਹੈ ਜਾਂ ਮੇਰੇ ਜ਼ਿਹਨ 'ਚ ਉਹ ਭਾਵੇਂ ਮੇਰੇ ਨਾਲ ਆਏ ਨੇ ਗੁਲਾਮਾਬਾਦ ਤੋਂ ਸ਼ਹਿਰ ਆ ਗਏ ਨੇ ਸ਼ਹਿਰ ਗੁੰਮਟੀ ਦਾ ਨਾ ਮੈਂ ਚੱਕਰ ਕੱਢਿਆ ਵੀ ਮੇਰੇ ਮਗਰੋਂ ਲੱਥ ਜਾਣ ਇਹਨਾਂ ਨੇ ਮੇਰਾ ਕੋਈ ਚੇਦਾ ਕਰਨਾ ਜਾਂ ਮੈਨੂੰ ਕੋਈ ਛੇੜਨਗੇ ਭਾਈ ਉਹ ਗੁੰਮਟੀ ਦਾ ਮਗਰ ਉਹਨਾਂ ਨੇ ਵੀ ਗੇੜਾ ਕੱਢਿਆ ਉਹ ਜਦੋਂ GTS ਤੋਂ ਮੈਂ ਤਾਂ ਚੜ੍ਹਨ ਲੱਗਾ ਨਾ ਤਾਂ ਭਾਵੇਂ ਉਹ ਫਿਰ ਮਗਰ ਲਓ ਜੀ ਮੈਨੂੰ ਸਮਝ ਆ ਗਈ ਮੈਂ ਕਿਹਾ ਲਓ ਜੀ ਇਹ ਮੇਰੇ ਨਾਲ ਸਿਰ ਹੋ ਗਏ ਇਹਨਾਂ ਨੇ ਮੈਨੂੰ ਕੋਈ ਛੇੜਨਾ ਛੋੜਨਾ ਲਓ ਜਦੋਂ ਉੱਤੇ ਆਏ ਨਾ ਤੇ ਮੇਰੇ ਨਾਲ ਬਰਾਬਰ ਤੇ ਲਿਆ ਕੇ ਉਹਨਾਂ ਨੇ ਕਿਹਾ ਭਾਵੇਂ ਨਾ ਤੁਹਾਨੂੰ ਕਿੰਨੀ ਦੇਰ ਦਾ ਕਹਿਣਾ ਭਾਵੇਂ ਸਟੈਂਡ ਚੁੱਕ ਲਓ ਭਾਜੀ ਤੇ ਮੈਂ ਫੈਸਲ ਭਾਈ ਯਾਰ ਸ਼ਹਿਰੋਂ ਇੱਕ ਮਿੰਟ ਮੈਨੂੰ ਭੁੱਲ ਜਾਣੀ ਸੌਰੀ ਮੈਨੂੰ ਭੁੱਲ ਜਾਣੀ ਪਲੀਜ਼ ਕੀ ਆਵਾਜ਼ ਯਾ ਵਾਲ ਸ਼ਹਿਰ ਲਾਹੌਰ ਵਾਲਾ ਕੁਵਤ ਲਾਹੌਰ ਮੈਂ ਨਾ ਘਰੋਂ ਮੈਂ ਸ਼ਹਿਰ ਗਿਆ ਯਾਰ ਮੈਂ ਤੁਹਾਨੂੰ ਦੱਸਦਾ ਵਾਂ ਬਿਲਕੁਲ ਚਲੋ ਗੱਲਾਂ ਕਰ ਲਓ ਯਾਰ ਚਲੋ ਤੁਸੀਂ ਫੈਸਲ ਭਾਈ ਤੁਸੀਂ ਕੱਲਾ ਕਰਿਓ ਹੁਣ ਤੁਹਾਡੀ ਮੇਰੇ ਓਵਰਲੈਪ ਹੁੰਦੀ ਮੈਂ ਨਾ ਯਾਰ ਕੱਲਾ ਕਰੋ ਯਾਰ ਮੈਂ ਨਾ ਅਮਿਤਾ ਸੱਚਾ ਆ ਗਿਆ ਮੈਂ ਤੁਹਾਨੂੰ ਯਾਨੀ ਕਿ ਅਸੀਂ ਝੂਠੇ ਸਨੇ ਆ ਗਏ ਜਿਹੜੀ ਰੀਅਲ ਗੱਲ ਹੋਈ ਅਸੀਂ ਕੋਲੋਂ ਬਣਾਇਆ 2 ਪੀਸ ਪਾਇਆ ਟਾਈ ਵਗੈਰਾ ਲਗਾਈ ਤੇ ਮੈਂ ਘਰੋਂ ਬਾਹਰ ਨਿਕਲਿਆ ਵਾਂ ਤੇ ਥੋੜਾ ਜਿਹਾ ਮੈਂ ਅੱਗੇ ਗਿਆ ਤੇ ਮਗਰੋਂ ਨਾ 2 ਬੰਦੇ ਮੇਰੇ ਲਾਗੇ ਨੇ ਮਗਰ ਮੈਂ ਹੁਣ ਘਬਰਾ ਗਿਆ ਮੈਂ ਨਾ ਮੋਬਾਈਲ ਤੇ ਇੰਜ ਵੇਖਿਆ ਤੇ ਪਿੱਛੇ ਨਾ ਟੁਰੇ ਰਹੇ ਨੇ ਮੇਰੇ ਮੈਂ ਸੱਚੀ ਮੁੱਚੀ ਮੈਂ ਕਿਹਾ ਯਾਰ ਅੱਲਾ ਖੈਰ ਕਰੇ
ਉਹ ਬੰਦੇ ਮੈਨੂੰ ਨਾ ਕੋਈ ਗਲਤ ਜਿਹੇ ਲੱਗਣ ਡੇ ਸੀ ਤੇ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਹੈਲੋ, ਮੈਂ ਨਹੀਂ ਵੇਖਿਆ, ਫਿਰ ਤੇਜ਼ ਹੋ ਗਿਆ। ਸਲੀਮੀ ਚੌਂਕ ਤੱਕ ਮੈਂ ਆ ਗਿਆ ਤੇ ਮੇਰੇ ਮਗਰ ਤੇ ਅੱਗੇ ਆਏ ਨੇ ਮੇਰੇ ਕੋਲ, ਖੈਰ ਆ ਗਏ ਨੇ, ਕਹਿੰਦੇ ਹੈਲੋ ਭਾਇਨ ਗੱਲ ਸੁਣਨਾ, ਮੈਨੂੰ ਇੱਥੇ ਯਾਦ ਰੱਖਿਆ। ਮੈਂ ਜੀ ਕਿਸੇ ਪਿੱਛੇ ਵੇਖਿਆ, ਕਹਿੰਦੇ ਸੋਰੀ ਭਾਇਨ ਜਾਓ। ਮੈਂ ਕਿਹਾ ਕੀ ਹੋਇਆ? ਕਿ ਕਹਿੰਦੇ ਅਸੀਂ ਸਮਝਿਆ ਅਮਿਤਾਭ ਬੱਚਨ ਜਾ ਰਿਹਾ। ਯਾਰ ਤੂੰ ਕਸਮ ਖਾਦੀ ਸੀ ਕਿ ਇਹ ਗੱਲ ਅੱਛੀ ਆ। ਅਮਿਤਾਭ ਬੱਚਨ ਦੇ ਮਖੀਲ ਲੜ ਗਏ ਵੀ ਏਡਾ ਫੁੱਲ ਗਿਆ ਹੁਣ। ਅਮਿਤਾਭ ਬੱਚਨ ਪਾਣੀ 'ਚ ਪਿਆ ਰਿਹਾ। ਅਮਿਤਾਭ ਬੱਚਨ ਛੱਪੜ 'ਚ ਨਿਕਲ ਉਹਨਾਂ ਨੇ ਕਹਿੰਦੇ ਭੁਲੇਖਾ ਪੈ ਗਿਆ ਨਾ ਉਹਨਾਂ ਨੂੰ। ਜਿਨ੍ਹਾਂ ਨੇ ਕੁਫਰ ਬਕਿਆ ਵਾ ਉਹ ਬੰਦੇ ਮਿਲਾ ਸਕਦੇ ਲਓ ਜੀ, ਉਹਨੇ ਕਿਹਾ ਕਹਿੰਦਾ ਅਸੀਂ ਸਮਝਿਆ ਕਿ ਅਮਿਤਾਭ ਬੱਚਨ ਜਾ ਰਿਹਾ ਜੀ। ਮੈਂ ਉਹ ਅਕਸਰ ਬਚਪਨ 'ਚ ਉਹ ਨਹੀਂ ਮੈਨੂੰ ਲੱਗਦਾ ਸੀਗਾ ਸਾਲ ਕੁ ਪਹਿਲਾਂ ਜਦੋਂ ਮੇਰਾ ਤੁਸੀਂ ਉਹਨਾਂ ਨੂੰ ਫੜ ਲੈਣਾ ਸੀ, ਉਹਨਾਂ ਨੂੰ ਕਹਿਣਾ ਸੀ ਗੁੰਮਰਾਹੀ ਨਾ ਫੈਲਾਓ ਲੋਕਾਂ ਦੇ ਵਿੱਚ ਸਾਡੀ ਮਿਹਰਬਾਨੀ। ਮੇਰਾ ਸ਼ਹਿਰ ਆ ਆਮ ਡਰਾਈ ਫਰੂਟ ਵਾਲੇ ਉਹਨਾਂ ਕੋਲ ਗਿਆ ਕਿਲੋ ਖਜੂਰਾਂ ਲੈਣ। ਉਹਨਾਂ ਦਾ ਬੰਦਾ ਪੱਠਾ ਖਜੂਰਾਂ ਤੋਲਣ ਡਿਆ, ਖਜੂਰਾਂ ਤੋਲ ਕੇ ਨਾ ਤੇ ਖਜੂਰਾਂ ਸਾਰੀਆਂ ਮੈਨੂੰ ਪੂਰੀਆਂ ਹੋ ਗਈਆਂ, ਇੱਕ ਖਜੂਰ ਉਹਦੇ ਹੱਥ 'ਚ ਆ, ਉਹ ਖਜੂਰ ਵਾਧੂ ਆ, ਉਹਨੇ ਆਪਣੀ ਖਜੂਰਾਂ ਸੁੱਟਣੀ ਹੈ ਤੇ ਖਜੂਰਾਂ ਹੱਥ 'ਚ ਫੜ ਕੇ ਉਹਨੂੰ ਕਹਿੰਦਾ ਇਹ ਭਾਈ ਤੁਮ ਟੀ ਵੀ पे आता है? मैं कहा हाँ जी, चलो ये भी ले लो। एक खजूर मैंने पा के चला ये भी ले लो। ਕੀ ਫਾਇਦਾ ਹੋਇਆ? ਅੱਛਾ ਭਾਈ ਨੇ ਮੇਰੇ ਨਾਲ ਵੀ ਇੱਕ ਅਜੀਬ ਵਾਕਿਆ ਹੋਇਆ। ਮੈਂ ਨਾ ਆ ਰਿਹਾ ਮੋਟਰਸਾਈਕਲ ਤੇ ਦਫ਼ਤਰ ਆ ਰਿਹਾ ਤੇ ਮੈਨੂੰ ਮਿੱਠੇ ਦਾ ਫੋਨ ਆਇਆ, ਫੌਰਨ ਪਹੁੰਚ ਜਾ ਸ਼ੋਅ ਕਰਨਾ। ਮੈਂ ਆ ਰਿਹਾ ਤੇ ਹੁਣ ਰਸਤੇ 'ਚ ਮੋਟਰਸਾਈਕਲ ਖਰਾਬ ਹੋ ਗਈ ਤੇ ਉਹ ਪੈਂਚਰ ਹੋ ਗਈ ਤੇ ਮੈਂ ਪੈਂਚਰ ਲਵਾਉਣ ਲਈ ਖੜਾ ਵਾਂ ਤੇ ਭਾਈ ਨੇ ਇੰਨੀ ਦੇਰ ਨੂੰ ਇੱਕ ਨਾ ਬੜਾ ਡੀਸੈਂਟ ਬੰਦਾ ਗੱਡੀ 'ਚੋਂ ਕਾਰ 'ਚੋਂ ਨਿਕਲਿਆ ਤੇ ਮੈਨੂੰ ਮਿਲ ਕੇ ਕਹਿੰਦਾ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਮੈਂ ਕਿਹਾ ਜੀ, ਕਹਿੰਦਾ ਜੀ ਮੈਂ ਤੁਹਾਨੂੰ ਪਛਾਣ ਲਿਆ, ਤੁਸੀਂ ਫਰੀਦ ਸਾਹਿਬ ਦੀ। ਮੈਂ ਕਿਹਾ ਹਾਂਜੀ। ਭਾਈ ਯਕੀਨ ਕਰੋ ਕਿ ਤੁਹਾਡਾ ਅਸੀਂ ਸ਼ੋਅ ਬੜੇ ਪਿਆਰ ਨਾਲ ਵੇਖਦੇ ਹਾਂ, ਇੰਨਾ ਪਿਆਰ ਨਾਲ ਯਾਨੀ ਸਾਡੀ ਫੈਮਿਲੀ ਸਾਰੀ ਵੇਖਦੀ ਹੈ। ਉਹ ਗੱਲਾਂ ਹੋਣ ਡੀਆਂ ਨੇ ਤੇ ਭਾਈ ਇੱਧਰੋਂ ਨਾ ਇੱਕ ਮੇਰਾ ਕਜ਼ਨ ਉਹ ਥੋੜਾ ਮਲੰਗ ਟਾਈਪ ਆ ਤੇ ਭਾਈ ਉਹਨੇ ਨਾ ਚੱਕਾ ਨਹੀਂ ਹੁੰਦਾ ਟਾਇਰ ਸਾਈਕਲ ਦਾ ਟਾਇਰ, ਉਹ ਫੜਿਆ ਵਾ ਤੇ ਨਾਲ ਸੋਟੀ ਮਾਰਦਾ ਉਹਨੇ ਸਲਵਾਰ ਟੁੰਗੀ ਤੇ ਉਹ ਆ ਰਿਹਾ ਤੇ ਭਾਈ ਹੁਣ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਨਾਲ ਕੀ ਸੀਨ होना वा। मैंने उन्होंने कह रहा सर असल में देखें आपका शो लोगों को हंसाने के लिए आप कितना बड़ा नहीं कि डॉक्टर्स ने आपको बोला है कि आप काम करते तो हम ये वो गल्लां कर रहे हैं। ਹੁਣ ਮੇਰਾ ਕਜ਼ਨ ਆਇਆ ਤੇ ਉਹਨੇ ਸ਼ਲਵਾਰ ਦਾ ਇੱਕ ਪੌਂਚਾ ਇੰਜ ਟੁੰਗਿਆ ਤੇ ਮੇਰੇ ਕੋਲ ਆਣ ਕੇ ਕਹਿੰਦਾ ਤੂੰ ਇੱਥੇ ਕੀ ਕਰਨ ਡਿਆ? ਘਰ ਤੈਨੂੰ ਲੱਭਣ ਨੇ ਚਵਲਾ ਜਿਹਾ। ਮੇਰਾ ਦਿਲ ਕਰੇ ਵੀ ਜ਼ਮੀਨ ਫੜੇ ਤੇ ਮੈਂ ਵਿੱਚ ਜਾ ਪਵਾਂ ਵੀ ਅੱਲਾ ਕਰੇ, ਲਾਨਤ ਬੇਟੇ ਤੇਰਾ। ਅੱਲਾ ਕਰੇ, ਅੱਲਾ ਕਰੇ। ਫਰੀਦ ਨਾ ਸਾਨੂੰ ਇਹਦੀ ਮੋਟਰਸਾਈਕਲ ਤੇ ਦੇਖੀ ਤੁਸੀਂ, ਸਾਨੂੰ ਲਾਉਣ ਗਿਆ ਇਹਦੀ ਮਿੱਠੇ ਦੇ ਦੋਸਤ ਦੀ ਦੁਕਾਨ ਤੇ ਅਸੀਂ ਹੁਣ ਉੱਥੇ ਉਤਰ ਗਏ, ਇਹਨੂੰ ਮਿਲ ਕੇ ਅਸੀਂ ਅੰਦਰ ਚਲੇ ਗਏ ਤੇ ਉਹ ਬੰਦਾ ਕਹਿੰਦਾ ਯਾਰ 5 ਮਿੰਟ ਬਾਅਦ ਮੈਂ ਫਰੀਦ ਨਾਲ ਤਸਵੀਰ ਲੈਣੀ। ਅਸੀਂ ਕਿਹਾ ਉਹ ਤੇ ਹੁਣ ਚਲਾ ਗਿਆ। ਕਹਿੰਦਾ ਕਦੋਂ ਬਾਹਰ ਕਿੱਕਾਂ ਮਾਰਦਾ ਪਿਆ। ਦੇਖਿਆ ਗੱਡੀ ਨੂੰ ਕਿੱਕਾ ਮਾਰ। ਮੇਰੇ ਨਾਲ ਇੱਕ ਦੋਸਤ ਨੇ ਤੇ ਉਹ ਫਰਨੀਚਰ ਦਾ ਕੰਮ ਕਰਦੇ। ਯਾਰ ਪ੍ਰੋਗਰਾਮ ਮਕਾਓ ਯਾਰ ਮਾਰੋ ਯਾਰ ਚਲੋ ਆਓ ਯਾਰ ਛੱਡੋ। ਓਕੇ ਯਾਰ ਮੇਰੀ ਗੱਲ ਤੋਂ ਬਾਅਦ ਲੈ ਲੈਣਾ ਯਾਰ। ਨਾ ਤੁਸੀਂ ਲੈਣੇ ਨਹੀਂ ਕਿਸੇ ਦੋਸਤ ਦਾ। ਮੇਰੇ ਦੋਸਤ ਨੇ ਓਏ ਗੱਲ 'ਚ ਕਿਹੜਾ ਕੋਈ ਫਜ਼ਲ ਆ ਤੁਹਾਡੇ ਸਿਹਤ ਦਾ ਹੀ ਆ। ਚਲੋ ਬਾਬਰ ਸਾਹਿਬ ਹੈਗੇ ਨੇ, ਦੋਸਤ ਹੈਗੇ ਨੇ, ਤੇ ਫਰਨੀਚਰ ਦਾ ਕੰਮ ਕਰਦੇ ਨੇ। ਮੇਰਾ ਉਹ ਚਾਚਾ ਬਾਬਰ ਉਹ ਫਰਨੀਚਰ ਦਾ ਕੰਮ ਕਰਦੇ ਤੇ ਇੱਕ ਕਰੈਕਟਰ ਆਇਆ ਮੇਰਾ ਰੀਅਲ ਚਾਚਾ ਹੈ, ਥੋੜਾ ਜਿਹਾ ਉਹ ਬਾਦਸ਼ਾਹ ਬੰਦਾ ਹੈ ਤੇ ਉਹ ਫਰਨੀਚਰ ਦਾ ਕੰਮ ਕਰਦਾ ਹੈ ਤੇ ਨੰਬਰ ਖੇਡਦਾ ਹੈਗਾ ਤੇ ਇੱਕ ਕਰੈਕਟਰ ਮੇਰੇ ਕੋਲ ਆਇਆ ਤੇ ਮੈਨੂੰ ਕਹਿੰਦਾ ਜੀ ਬਾਬਰ ਤੁਹਾਡਾ ਕੀ ਲੱਗਦਾ? ਮੈਂ ਕਿਹਾ ਖੈਰ। ਕਹਿੰਦੇ ਜੀ ਉਹਨੇ ਨਾ ਫਰਨੀਚਰ ਸਾਡਾ ਆਰਡਰ ਲਿਆ ਹੈ ਮੇਰੀ ਬੇਟੀ ਦੀ ਸ਼ਾਦੀ। ਉਹ ਬੜਾ ਯਾਰ ਕੋ ਇਮੋਸ਼ਨਲ ਰਿਹਾ। ਕਹਿੰਦਾ ਬੇਟੀ ਦੀ ਸ਼ਾਦੀ ਕਰੀ ਬੜੀ ਟੈਨਸ਼ਨ ਤੇ ਸਾਨੂੰ ਗੇੜਾ ਕਰਾਇਆ 2 ਮਹੀਨੇ ਹੋ ਗਏ ਨੇ ਉਹ ਇੰਜ ਕਰਕੇ ਨਾ ਉਹਨੂੰ ਇਮੋਸ਼ਨਲ ਤੇ ਮੈਂ ਵੀ ਉਹਨਾਂ ਰੋਣ ਲੱਗ ਪਿਆ। ਮੈਂ ਕਿਹਾ ਯਾਰ ਚਾਚੂ ਨੂੰ ਇਹ ਨਹੀਂ ਸੀ ਚਾਹੀਦਾ। ਮੈਂ ਉਹਨੂੰ ਕਿਹਾ ਬੇਟੀ ਦੀ ਸ਼ਾਦੀ ਕਦੋਂ ਹੈ? ਕਹਿੰਦਾ ਇਹ ਹੈ 15 ਕੁ ਦਿਨ। ਮੈਂ ਕਿਹਾ ਅੱਛਾ ਤੇ ਕੀ ਕਹਿੰਦਾ ਯਾਰ ਮੈਂ ਫਰਨੀਚਰ ਦਾ ਆਰਡਰ ਦਿੱਤਾ ਹੈ ਉਹਨੂੰ ਫਰਨੀਚਰ ਲੈ ਦਿਓ, ਧੀ ਰੁਖਸਤ ਕਰਨੀ। ਯਾਰ ਉਹਨੇ ਪੂਰੀ ਗੁਰਦਾਨ ਉਹਨੇ ਧੀਆਂ ਰਾਣੀਆਂ ਫਿਲਮ ਰਟੀ ਹੋਈ ਸੀ ਕਰੈਕਟਰ ਨੇ, ਪੂਰੀ ਉਹਨੇ ਗਰਦਾਨ ਮੈਨੂੰ ਸੁਣਾ ਦਿੱਤੀ ਹੈ ਵੀ ਹਾਂਜੀ ਉਹ ਧੀ ਨਸੀਬ ਚੰਗੇ ਕਰੇ। ਮੈਂ ਆਪਣਾ ਸਾਰਾ ਕੁਛ ਮੇਰੀ ਦੌਲਤ ਲੱਗ ਗਈ ਜ਼ਮੀਨਾਂ, ਮੈਂ ਸਾਰਾ ਕੁਛ ਆਪਣੀ ਧੀ ਵਾਸਤੇ। ਮੈਂ ਨਾ ਹੁਣ ਮੈਂ ਵੀ ਇਮੋਸ਼ਨਲ ਮੈਂ ਚਾਚੇ ਨੂੰ ਫੋਨ ਕੀਤਾ। ਮੈਂ ਕਿਹਾ ਚਾਚਾ ਗੱਲ ਜ਼ਿੰਦਗੀ ਦੇ ਵਿੱਚ ਯਾਦ ਰੱਖੀ, ਸਾਰੇ ਗੇੜੇ ਕਰਾਈ ਜੋ ਮਰਜ਼ੀ ਕਰ, ਲੇਕਿਨ ਜਦੋਂ ਇਹ ਮਾਮਲਾ ਤਾਂ ਹੋਵੇ ਨਾ ਧੀਆਂ ਭੈਣਾਂ ਦਾ ਉਦੋਂ ਕੋਲ ਮੈਂ ਟਾਈਮ ਲੈ ਲਿਆ 1 ਹਫ਼ਤੇ ਦਾ। ਮੈਂ ਕਿਹਾ ਤੂੰ ਅਗਲੇ ਫਲਾਣੀ ਡੇਟ ਨੂੰ ਮੈਨੂੰ ਆ ਕੇ ਮਿਲੀ, ਮੈਂ ਤੇਰਾ ਕੁਛ ਕਰਦਾ ਹਾਂ। ਉਹ ਕਰੈਕਟਰ ਆਇਆ ਕਹਿੰਦਾ ਹਾਂਜੀ ਭਾਜੀ ਕੁਛ ਕੀਤਾ। ਮੈਂ ਕਿਹਾ ਯਾਰ ਸ਼ਾਦੀ ਨੂੰ ਅਗਲੇ ਹਫ਼ਤੇ ਸ਼ਾਦੀ ਹੈ। ਮੈਂ ਕਿਹਾ ਭਾਈ ਇਨਸ਼ਾਅੱਲਾ ਤਾਲਾ ਹੋ ਜਾਏਗਾ, ਮੈਂ ਕਰਦਾ। ਕਹਿੰਦਾ ਭਾਜੀ ਤੁਸੀਂ ਕੁਛ ਕਰ ਸਕਦੇ ਹੋ ਤੇ ਕਰ ਦਿਓ। ਮੈਂ ਕਿਹਾ ਭਾਜੀ ਮੇਰੇ ਲਈ ਤਾਂ ਦੱਸੋ ਮੈਂ ਕੀ ਕਰ ਸਕਦਾ ਵਾਂ? ਫਰਨੀਚਰ ਦਾ ਮੈਂ ਕਰ ਲਾਂਗਾ। ਕਹਿੰਦਾ ਭਾਜੀ ਹੁਣ ਕੁਛ ਕਰ ਸਕਦੇ ਹੋ? ਐਮਰਜੈਂਸੀ। ਮੈਂ ਕਿਹਾ ਐਮਰਜੈਂਸੀ ਕੀ? ਕਹਿੰਦਾ ਮੈਂ ਦਿਨ ਅੱਗੇ ਕਰਦੇ ਨੇ। ਮੈਂ ਕਿਹਾ ਕਦੋਂ? ਕਹਿੰਦਾ ਸ਼ਾਮ ਨੂੰ ਵਿਆਹ ਰੱਖਦਾ। ਮੈਂ ਬੜਾ ਪਰੇਸ਼ਾਨ। ਮੈਂ ਕਿਹਾ ਯਾਰ ਯਕਦਮ ਤੂੰ ਸ਼ਾਮ ਨੂੰ ਰੱਖਦਾ ਲੇਟ? ਕਹਿੰਦਾ ਨਹੀਂ ਭਾਈ ਐਮਰਜੈਂਸੀ ਸੀ।
ਮੈਂ ਕਿਹਾ ਹੁਣ ਮੈਂ ਕੀ ਕਰ ਸਕਦਾ, ਮੈਂ ਤੇ ਯਾਰ ਵਾਦਾ ਕਿਸੇ ਕਰੈਕਟਰ ਨਾਲ ਗੱਲਬਾਤ ਕੀਤੀ, ਕੁਛ ਦਿਨ ਲੱਗ ਜਾਣੇ 2-4 ਦਿਨ। ਭਾਜੀ ਹੁਣ ਹੀ ਕਰ ਸਕਦੇ ਹੋ ਦੱਸੋ? ਮੈਂ ਕਿਹਾ ਮੈਂ ਹੁਣ ਕੀ ਕਰ ਸਕਦਾ? ਕਹਿੰਦਾ ਜੋ ਭਾਜੀ ਸੋਫਿਆ ਹੈ ਤੂੰ ਵੀ ਠੀਕ 150 ਉਧਰ ਮੇਰਾ ਚਾਚਾ ਵੀ ਆ ਗਿਆ। ਮੇਰਾ ਚਾਚਾ ਕਹਿੰਦਾ ਉਹ ਤੂੰ ਮੈਨੂੰ ਕਿਸ ਹਿਸਾਬ ਨਾਲ ਫੋਨ ਕੀਤਾ? ਮੈਂ ਕਿਹਾ ਇਹਨੂੰ ਕਿਹੜਾ ਦਿੱਤਾ? ਕਹਿੰਦਾ ਇਹਨੇ ਮੈਨੂੰ 70 ਕਿਹੜੇ ਦਿੱਤੇ, ਵਿਆਹ ਦਾ ਕਹਿ ਕੇ ਕਹਿੰਦਾ 2 ਵਾਰੀ ਮੇਰੇ ਕੋਲ ਬੈੱਡ ਲੈ ਗਿਆ। ਉਹ 2 ਵਾਰੀ ਮੇਰੇ ਚਾਚੇ ਕੋਲ ਬੈੱਡ ਲੈ ਗਿਆ। ਯਾਰ ਕੈਸੇ ਕੈਸੇ ਮਾਮਲਾ ਹੁੰਦੇ। ਇੱਕ ਲਾਸਟ ਗੱਲ ਜੀ ਮੇਰੀ, ਅੱਛਾ ਜੀ, ਉਹ ਇੱਕ ਮੇਰੇ ਨਾਲ ਵਾਕਿਆ ਪੇਸ਼ ਆਇਆ। ਮੈਂ ਨਾ ਜਨਾਬ ਗੱਡੀ ਲੈ ਗਿਆ, ਭਾਈ ਮੇਰੇ ਦੇ ਕੋਲ ਗੱਡੀ ਆਈ ਮਹਿਰਾਨ, ਤੇ ਅਸੀਂ ਲੈ ਕੇ ਨਾ ਆਪਣੇ ਇੱਕ ਅਜ਼ੀਜ਼ ਦੇ ਘਰ ਚਲੇ ਗਏ। ਤੇ ਗੱਡੀ ਹੁਣ ਅਸੀਂ ਨਾ ਬਾਹਰ ਉਹਦੇ ਦਰਵਾਜ਼ਾ, ਗਲੀ 'ਚ ਜਗ੍ਹਾ ਨਹੀਂ ਸੀ, ਤੇ ਇੱਕ ਬੰਦੇ ਦੇ ਦਰਵਾਜ਼ੇ ਦੇ ਅੱਗੇ ਖੜੀ ਕਰਤੀ। ਉਹ ਬੰਦਾ ਨਾ ਭਾਈ ਹਲੇ ਲਾਈਟ ਵੇਖੀ ਹੈ ਤੇ ਬਾਹਰ ਆ ਗਿਆ, ਕਹਿੰਦਾ ਆ ਕੌਣ ਆ ਜਿਹਨੇ ਗੱਡੀ ਖਿਲਾਰੀ ਆ? ਮੈਂ ਨਾ ਬਾਹਰ ਨਿਕਲਿਆ, ਮੈਂ ਕਿਹਾ ਸਰ ਮੈਂ ਫਰੀਦ ਸਾਬਰੀ, ਸੌਰੀ ਮੈਂ ਜ਼ਰਾ ਜਗ੍ਹਾ ਨਹੀਂ ਲੱਭੀ। ਕਹਿੰਦਾ ਕੌਣ ਆ ਫਰੀਦ ਸਾਬਰੀ? ਮੈਂ ਕਿਹਾ ਜੀ ਉਹ ਮੈਂ ਤੁਹਾਨੂੰ ਦੱਸਣਾ ਵਾ, ਆ ਜਾਓ ਅੱਗੇ ਆ ਜਾਓ। ਅੱਗੇ ਆਏ, ਮੈਂ ਕਿਹਾ ਸਰ ਮੈਂ ਉਹ ਤੁਹਾਨੂੰ ਪਤਾ ਨਹੀਂ TV ਤੇ ਇਹ ਉਹ ਸ਼ੋਅ 'ਤੇ ਸਜਾਦ ਜਾਨੀ ਟੀਮ, ਉਹਨੂੰ ਮੈਂ ਦੱਸਿਆ। ਮੈਨੂੰ ਕਹਿੰਦਾ ਅੱਛਾ ਅੱਛਾ ਅੱਛਾ, ਭਾਈ ਅੰਦਰ ਚਲਾ ਗਿਆ। ਥੋੜ੍ਹੀ ਦੇਰ ਇੱਕ ਬੱਚਾ ਛੋਟਾ ਜਿਹਾ ਆਇਆ ਅੰਦਰੋਂ, ਉਹਨਾਂ ਅੰਦਰੋਂ ਆਣ ਕੇ ਕਹਿੰਦਾ ਪਾਪਾ ਕਹਿੰਦੇ ਗੱਡੀ ਅੱਗੇ ਕਰ ਨਹੀਂ ਤੇ ਮੈਂ ਪੈਂਚਰ ਕਰ ਦੇਣੀ। ਇੱਕ ਦਿਨ ਨਾ, ਹੁਣ ਤੈਨੂੰ ਪਤਾ ਹੀ ਆ ਭਾਈ ਨੂੰ ਰਾਤ ਨੂੰ ਚਾਹ ਪੀਂਦੇ ਆ। ਹੁਣ ਮੈਂ ਭਾਈ ਦੇ ਕੋਲ 4 ਵਜੇ ਉਹਨਾਂ ਨੇ ਮੈਨੂੰ ਭੇਜਤਾ, ਜਾ ਚਾਹ ਲੈ ਕੇ ਆ ਚਾਲ। ਹੁਣ ਮੈਂ ਗਿਆ ਵਾਂ ਤੇ ਚਾਚਾ ਆਰਫ ਨਹੀਂ, ਉਹਨੇ ਫੁੱਲ ਬਟਨ ਖੋਲੇ, ਐਂ ਕੁੜਤਾ ਉਹਦਾ ਤੇ ਏਡਾ ਛੋਟਾ ਨਹੀਂ ਉਹਦੇ, ਐਂ ਘੁਮਾਉਂਦਾ ਆ ਰਹੇ। ਮੈਂ ਕਿਹਾ 4 ਵਜੇ, ਮੈਂ ਕਿਹਾ ਤਾਇਆ ਚਾਹ ਆਈ, ਹੋਰ ਸੁੰਡ ਵੇਚ ਨਾ ਉੱਤਰ ਤੇ ਲੈ ਆ। ਹੋਰ ਸੁੱਟ ਵੇਚਣ ਆ। ਨਾਜ਼ਰੀਨ, ਇਹਦਾ ਮਤਲਬ ਇਹ ਸਾਰੀਆਂ ਗੱਲਾਂ ਕਰਨ ਦਾ ਮਤਲਬ ਇਹ ਵਾ ਕਿ ਅਸੀਂ ਕੋਈ ਆਪਣੀ ਕੋਈ ਬੜੋਤੀ, ਕੋਈ ਆਪਣੀ ਬੜਾਈ ਜਾਂ ਕੋਈ ਫੇਮ ਨਹੀਂ ਦੱਸ ਰਹੇ ਤੁਹਾਨੂੰ, ਨਾ ਫੈਸਲ ਭਾਈ, ਨਾ ਸਨੈਨ, ਨਾ ਮਿੱਠਾ, ਨਾ ਮੈਂ। ਸਿਰਫ ਅਸੀਂ ਇਹ ਦੱਸਣਾ ਚਾਹ ਰਹੇ ਹਾਂ ਕਿ ਸਾਡੇ ਨਾਲ ਟ੍ਰੈਜਡੀ ਜਿਹੜੀ ਆ ਉਹ ਕਿਸ ਕਿਸਮ ਦੀ, ਯਾਨੀ ਮਜ਼ਾਹੀਆ, ਤੁਹਾਨੂੰ ਹਸਾਉਣ ਲਈ ਸਿਰਫ ਇਹ ਗੱਲਾਂ ਕਰ ਰਹੇ ਆ। ਯਾਰ ਬੰਦਾ ਯਾਰ ਬਸ ਐਂਕਰ ਚੱਲ ਤੂੰ। ਤੇ ਨਾਜ਼ਰੀਨ, ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਹਾਂ ਕਿ ਆਪਣਾ ਬਹੁਤ ਸਾਰਾ ਖਿਆਲ ਰੱਖਣਾ। SOPs ਤੇ ਤੁਸੀਂ ਲਾਜ਼ਮੀ ਇਹਨੂੰ ਫਰਜ਼ ਸਮਝ ਲਓ, ਆਪਣੇ ਆਪ ਤੇ ਇੰਨਾ ਲਾਗੂ ਕਰ ਲਓ ਕਿ ਕਿਸੇ ਨੂੰ ਵੀ ਤੁਸੀਂ ਮਿਲੋ ਤੇ ਲਾਜ਼ਮੀ ਡਿਸਟੈਂਸ ਥੋੜਾ ਜਿਹਾ, ਆਪਣੇ ਹੱਥਾਂ ਤੇ ਗਲਵਜ਼ ਹੋ ਸਕੇ ਤੇ ਚੜਾਓ, ਤੇ ਮੂੰਹ ਤੇ ਮਾਸਕ ਇੰਨਾ ਜ਼ਰੂਰੀ ਆ। ਯਕੀਨ ਕਰੋ ਆਪਣੀਆਂ ਜ਼ਿੰਦਗੀਆਂ ਤੇ ਸਿਰਫ 10 ਰੁਪਏ ਦਾ ਖਰਚਾ ਕਰਕੇ ਤੁਸੀਂ ਆਪਣੀ ਜ਼ਿੰਦਗੀ ਔਰ ਸਾਰਿਆਂ ਦੀ ਜ਼ਿੰਦਗੀ ਮਹਿਫੂਜ਼ ਕਰ ਸਕਦੇ ਹੋ। ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਵੇਖਦੇ ਰਹੋ ਸੱਜਾਦ ਜਾਨੀ ऑफिशियल। ਅੱਲਾ हाफिज, पाकिस्तान जिंदाबाद।